ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਲਾਸਟ ਵੀਕ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਪੋਤੀ ਅਤੇ ਮਹਾਰਾਜਾ ਦਲੀਪ ਸਿੰਘ ਜੀ ਦੀ ਬੇਟੀ ਸ਼ਹਿਜ਼ਾਦੀ ਬੰਬਾ ਦੀ ਲਾਹੌਰ ਵਿਚਲੀ ਜਿਹੜੀ ਕਬਰ ਹੈ ਉਸ ਸੰਬੰਧੀ ਆਪਾਂ ਗੱਲਬਾਤ ਕੀਤੀ ਸੀ। ਸੋ ਸਾਡੇ ਇੱਕ ਵਿਊਅਰ ਮੁਹੰਮਦ ਰਸ਼ੀਦ ਇਕਬਾਲ ਮੀਆਂ ਜੀ ਨੇ ਸਾਨੂੰ ਫਾਰਸੀ ਲਿਖਤ ਦਾ ਤਰਜਮਾ ਜਿਹੜਾ ਹੈ ਉਹ ਭੇਜਿਆ, ਸੋ ਜਿਹੜੀ ਕਿ ਅਸੀਂ ਆਪਣੇ ਪ੍ਰੋਗਰਾਮ ਵਿੱਚ ਡਿਸਕਸ ਨਹੀਂ ਕਰ ਸਕੇ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ, ਪਹਿਲਾਂ ਤਾਂ ਪਾਕਿਸਤਾਨੀ ਪੰਜਾਬ ਤੋਂ ਇੱਕ ਚੰਗੀ ਖਬਰ ਹੈ ਕਿ ਉਹਨਾਂ ਨੇ ਇੱਕ ਦਿਨ ਮੁਕਰਰ ਕੀਤਾ, ਉਸ ਨੂੰ ਉਹਨਾਂ ਨੇ ਪੰਜਾਬੀ ਕਲਚਰ ਡੇ ਕਿਹਾ ਔਰ ਇਸ ਗੱਲ ਦਾ ਉਹਨਾਂ ਨੇ ਫੈਸਲਾ ਕੀਤਾ ਕਿ ਸਾਰੇ ਪੁਲਿਸ ਆਫੀਸਰਸ ਤੋਂ ਲੈ ਕੇ ਔਰ ਦੂਸਰੇ ਸਾਰੇ ਦਸਤਾਰਾਂ ਸਜਾਣਗੇ, ਪੱਗਾਂ ਬੰਨਣਗੇ ਔਰ ਮਿਸਟਰ ਸ਼ਾਹਿਦ ਸ਼ਾਬੀਰ ਜਿਹੜੇ ਗੁਰਦੁਆਰਿਆਂ ਦੇ ਉੱਤੇ ਔਰ ਦੂਸਰੇ ਬੜਾ ਉਹਨਾਂ ਦਾ ਅੱਛਾ ਰਿਸਰਚ ਵਰਕ ਹੈ, ਉਹਨਾਂ ਨੇ ਵੀ ਪੋਸਟ ਪਾਈ ਔਰ ਹੋਰ ਵੀ BBC ਪੰਜਾਬੀ ਦਾ ਵੀ ਸੀ ਕਿ ਭਾਈ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ 73 ਸਾਲ ਬਾਅਦ ਸਰਕਾਰੀ ਤੌਰ ਤੇ ਪੱਗ ਦਸਤਾਰ ਨੂੰ ਵਾਪਸ ਲਿਆਂਦਾ ਕਿ ਹੁਕਮ ਕੀਤਾ ਕਿ ਸਣੇ ਪੁਲਿਸ ਸਾਰੇ ਅਫਸਰ ਪੰਜਾਬੀ ਤਹਿਜ਼ੀਬ ਡੇ, ਸੱਭਿਆਚਾਰਕ ਦਿਨ ਜਿਹਨੂੰ ਪੰਜਾਬੀ ਕਲਚਰ ਡੇ ਦਾ ਨਾਂ ਦਿੱਤਾ ਗਿਆ, ਕਿ ਦਸਤਾਰ ਸਜਾਣਗੇ ਔਰ ਉਸ ਦੇ ਉੱਤੇ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਔਰ ਉਹਦੇ 'ਚ DC ਪੰਜਾਬ, DPO ਪੰਜਾਬ ਪੁਲਿਸ ਵੀਅਰ ਪੰਜਾਬੀ ਟਰਬਨ ਡਿਊਰਿੰਗ ਡਿਊਟੀ ਆਵਰਸ ਸੈਲੀਬ੍ਰੇਟਿੰਗ ਪੰਜਾਬੀ ਕਲਚਰ ਡੇ। ਫਿਰ ਉਹਦੇ 'ਚ ਸ਼ਾਬੀਰ ਜੀ ਨੇ ਥੈਂਕ ਕੀਤਾ ਪੰਜਾਬ ਦੀ ਹਕੂਮਤ ਨੂੰ, ਗਵਰਨਮੈਂਟ ਆਫ ਪਾਕਿਸਤਾਨ, ਕਿ ਜਿਹੜੇ ਪੰਜਾਬੀ ਕਲਚਰ ਡੇ ਦੇ ਮੌਕੇ ਖਲੋਤੇ ਨੇ। ਉਹਨਾਂ ਨੇ ਕਿਹਾ ਵੀ ਮਾਈ ਆਈਜ਼ ਫੁੱਲ ਆਫ ਟੀਅਰਸ, ਮੇਰੀ ਪੰਜਾਬੀ ਦਸਤਾਰ ਨੂੰ, ਮੇਰੀ ਪੱਗ ਨੂੰ ਗਵਰਨਮੈਂਟ ਲੈਵਲ 'ਤੇ ਮਾਣ ਮਿਲਿਆ। ਥੈਂਕਸ ਅਹਿਮਦ ਰਜ਼ਾ ਵੱਟੂ ਜੀ, ਬਾਬਾ ਨਜ਼ਮੀ ਜੀ, ਇਬਾਦ ਨਬੀਲ ਜੀ, ਅਜ਼ਲ ਸਾਹਿਰ ਜੀ, ਇਕਬਾਲ ਕੈਸਰ ਜੀ, ਮਲਕ ਮੁਜਾਹਿਦ ਜੀ, ਤਾਰਿਕ ਜਤਾਲਾ ਜੀ। ਸਪੈਸ਼ਲ ਥੈਂਕਸ ਟੂ ਰੇਡੀਓ ਸਾਡੇ ਵਾਲਾ Auckland, New Zealand, Radio Voice of Punjab, USA, all those friends and family who support us, ਥੱਲੇ ਹੈਸ਼ਟੈਗ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀ ਦੋ ਕੌਮਾਂ ਦੀ, ਦੋ ਖਿੱਤਿਆਂ ਦੀ ਔਰ ਗਲੋਬਲੀ ਡਾਇਸਪੋਰਾ ਦੇ ਵਿੱਚ ਵੀ ਜਿਹੜੀਆਂ ਸਾਂਝਾਂ ਨੇ ਉਹ ਹੋਰ ਵੀ ਜਿਹੜੀਆਂ ਨੇ ਉਹ ਪੁਖਤਾ ਹੋ ਰਹੀਆਂ ਨੇ, ਉਹ ਕੁਰਬਤ ਆ ਰਹੀ ਹੈ ਔਰ ਸਾਡੇ ਪੰਜਾਬ ਦੇ ਜਿਹੜੇ ਵਾਸੀ ਨੇ ਉਹ ਆਪਣੀਆਂ ਜੜ੍ਹਾਂ ਵੱਲ ਪਰਤ ਰਹੇ ਨੇ ਔਰ ਸਾਨੂੰ ਹੋਰ ਵੀ ਖੁਸ਼ੀ ਹੁੰਦੀ ਹੈ। ਹਾਲਾਂ ਅਸੀਂ ਹਮੇਸ਼ਾ ਹੀ ਜਦੋਂ ਇਹ ਕਹਿੰਦੇ ਹਾਂ ਕਿ ਭਾਈ ਅਸੀਂ ਤਾਲਿਬੇ ਇਲਮ ਹੈ, ਅਸੀਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਔਰ ਪਿਛਲੇ ਦਿਨਾਂ 'ਚ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ, ਮਹਾਰਾਜਾ ਦਲੀਪ ਸਿੰਘ ਦੀ ਬੇਟੀ ਸ਼ਹਿਜ਼ਾਦੀ ਪ੍ਰਿੰਸੈਸ ਬੰਬਾ ਜਿਹਨੇ 1957 'ਚ ਅਖੀਰਲਾ ਸਾਹ ਲਾਹੌਰ ਦੇ ਵਿੱਚ ਲਿਆ, ਅਸੀਂ ਉਹਨਾਂ ਦੇ ਉੱਤੇ ਇੱਕ ਸੈਗਮੈਂਟ ਕੀਤਾ ਸੀ ਕਿ ਕਿਵੇਂ ਜਿਹੜਾ ਉਹਨਾਂ ਦੀ ਇੱਕ ਸਾਰੀ ਸਟਰਗਲ ਭਰੀ ਲਾਈਫ ਸੀ ਔਰ ਫਿਰ ਇਹ ਵੀ ਸਾਹਮਣੇ ਆਇਆ ਕਿ ਕਿਵੇਂ ਉਹਨਾਂ ਨੂੰ ਕਿਉਂਕਿ ਜਦੋਂ 1957 'ਚ ਡੈਥ ਹੋਈ ਸੋ ਜ਼ਾਹਰ ਹੈ ਰਿਲੇਸ਼ਨਸ ਬਿਟਰ ਸੀ ਦੋਨੋਂ ਪਾਸਿਆਂ ਦੇ, ਇੰਡੀਆ ਪਾਕਿਸਤਾਨ ਦੇ, ਔਰ ਬ੍ਰਿਟਿਸ਼ ਐਮਬੈਸੀ ਨੇ ਇੰਟਰਵੀਨ ਕਰਕੇ ਉਹਨਾਂ ਦੀ ਨੂੰ ਜਿਹੜਾ ਦਫਨਾਇਆ ਔਰ ਉਹਨਾਂ ਦੀ ਗ੍ਰੇਵ ਜਿਹੜੀ ਹੈ ਉਹ ਮੌਜੂਦ ਹੈ ਔਰ ਉਸ ਤੋਂ 1-2 ਦਿਨ ਬਾਅਦ ਸਾਨੂੰ ਉਸ ਦੀ ਇਬਾਰਤ ਵੀ ਮਿਲੀ ਕਿ ਉਸ ਗ੍ਰੇਵ ਦੇ ਦਰਸ਼ਕ ਦੇਖ ਸਕਦੇ ਨੇ ਔਰ ਉਹਦੇ 'ਚ ਅਸੀਂ ਅੰਗਰੇਜ਼ੀ ਪਾਰਟ ਤਾਂ ਪੜ੍ਹਿਆ ਪਰ ਥੱਲੇ ਜਿਹੜਾ ਉਹ ਜ਼ਾਹਰ ਹੈ ਜਦੋਂ ਅਸੀਂ ਉਰਦੂ 'ਚ ਲਿਖਿਆ ਕਿਹਾ ਸੋ ਅਰੈਬਿਕ ਸਪਿਰਿਟ ਹੈ, ਪਰਸ਼ੀਅਨ ਵੀ ਉਹਦੇ 'ਚ ਲਿਖੀ ਜਾਂਦੀ ਹੈ, ਲੇਕਿਨ ਸਾਨੂੰ ਨਹੀਂ ਸੀ, ਮੈਨੂੰ ਲੱਗਿਆ ਕਿ ਜੋ ਉੱਪਰ ਲਿਖਿਆ ਹੋਇਆ ਹੈ ਉਹੀ ਥੱਲੇ ਜੋ ਅੰਗਰੇਜ਼ੀ 'ਚ ਲਿਖਿਆ ਉਹੀ ਉਹਨਾਂ ਨੇ ਉਰਦੂ 'ਚ ਲਿਖਿਆ ਹੈ। ਪਰ ਸਾਡੇ ਬਹੁਤ ਹੀ ਪਿਆਰੇ ਵਿਊਅਰ ਜਿਹੜੇ ਸਾਨੂੰ ਲਿਖਦੇ ਵੀ ਨੇ, ਮੁਹੰਮਦ ਰਸ਼ੀਦ ਇਕਬਾਲ ਮੀਆਂ ਜੀ, ਉਹਨਾਂ ਨੇ ਸਾਨੂੰ ਲਿਖਿਆ ਔਰ ਇੱਕ ਦੋ ਹੋਰ ਵੀਰਾਂ ਨੇ ਵੀ ਸਾਨੂੰ ਕਮੈਂਟ ਜਿਹੜੇ ਲਿਖਦੇ ਨੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਉਹਦਾ ਤਰਜਮਾ ਨਹੀਂ ਹੈ ਉੱਪਰ ਦੀ ਅੰਗਰੇਜ਼ੀ ਲਿਖਤ ਦਾ, ਇਹ ਫਾਰਸੀ ਦਾ ਸ਼ੇਅਰ ਹੈ ਔਰ ਉਹਦੇ 'ਚ ਮੈਂ ਰਸ਼ੀਦ ਇਕਬਾਲ ਮੀਆਂ ਜੀ ਦੀ ਲਿਖਤ ਵੀ ਪੜ੍ਹ ਦਿੰਦਾ। ਉਹਨਾਂ ਨੇ ਕਿਹਾ ਕਿ ਡੀਅਰ ਡਾਕਟਰ ਸਾਹਿਬ ਐਂਡ ਰਿਸਪੈਕਟਡ ਸਿਸਟਰ ਨੀਲਮ ਕੌਰ, अस्सलाम alaikum and Sat Sri Akal. MashaAllah, I have been fond of your analysis for a long time, which you describe well in simple language, and through these analyses they not only enhance our knowledge but also give new perspective to our thinking.
ਸੋ ਬਹੁਤ ਬਹੁਤ ਸ਼ੁਕਰੀਆ ਇਕਬਾਲ ਮੀਆਂ ਜੀ। ਅਸੀਂ ਸਾਰੇ ਹੀ ਇੱਕ ਦੂਸਰੇ ਤੋਂ ਸਿੱਖਦੇ ਹਾਂ। ਤੁਹਾਡੀ ਲਿਖਤ ਨੇ ਸਾਨੂੰ ਹੋਰ ਅਮੀਰ ਬਣਾਇਆ। ਅੱਗੇ ਵੀ ਤੁਸੀਂ ਲਿਖਦੇ ਹੋ। I was watching your 12th March 2021 program where you mentioned Princess Bamba and her gravestone. You read that part of gravestone which was written in English. You left the last part saying that it is written in Urdu below. I would like to draw your attention to the fact that there is a beautiful quadrangular rubai inscription in Persian, not in Urdu. Rubai hai Farsi de vich. In that part of the gravestone. Thinking that you and other Sikh brothers might be interested in it, I am writing the English translation of that quartet below. ਵੈਸੇ ਜੇ ਉਸ ਦਾ ਪਰਸ਼ੀਅਨ ਜਿਹੜਾ ਅੰਗਰੇਜ਼ੀ 'ਚ ਉਹਨੂੰ ਰੋਮਨ 'ਚ ਵੀ ਤੁਸੀਂ ਸਾਨੂੰ ਲਿਖ ਕੇ ਦਿਓ ਤੇ ਵਿਲ ਲਵ ਇਟ। ਪਰ ਉਹਨਾਂ ਦੀ ਟਰਾਂਸਲੇਸ਼ਨ ਉਹਨਾਂ ਨੇ ਲਿਖੀ ਹੈ The difference between monarchy and servitude is gone because the inevitable reality of death has occurred. When the body turned to dust, so wealth becomes useless as for a darwish. ਬਹੁਤ ਖੂਬਸੂਰਤ ਟਰਾਂਸਲੇਸ਼ਨ ਉਹਨਾਂ ਨੇ ਕੀਤੀ ਹੈ। ਉਹਨਾਂ ਨੇ ਕਿਹਾ ਵੀ ਇਹ ਮੌਤ ਹੈ ਜਿਹਦੇ 'ਚ ਬਾਦਸ਼ਾਹ ਔਰ ਰੰਕ, ਰਾਜਾ ਔਰ ਰੰਕ ਦੇ ਵਿੱਚ ਫਰਕ ਮਿਟ ਜਾਂਦਾ ਹੈ। ਇਹ ਖਤਮ ਕਰ ਦਿੰਦੀ ਹੈ ਮੌਤ, ਸਭ ਨੂੰ ਇੱਕ ਬਰਾਬਰੀ ਤੇ ਲਿਆ ਕੇ ਖੜੀ ਕਰ ਦਿੰਦੀ ਹੈ। The difference between monarchy and servitude is gone because the inevitable reality of death has occurred. ਮੌਤ ਹਰ ਇੱਕ ਤੇ ਆਣੀ ਹੈ, ਉਹ ਕੋਈ ਵੀ ਹੈ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕੱਛ ਨਹੀਂ, ਸੁਪਨੇ ਜਿਉਂ। ਇਹ ਸੁਪਨੇ ਵਾਂਗ ਹੈ। ਅਲਟੀਮੇਟਲੀ ਹਰ ਇੱਕ ਦੇ ਉੱਤੇ ਇਹ ਮੌਤ ਮੰਡਰਾ ਰਹੀ ਆ, ਉਹਨੇ ਆਣਾ। ਸੋ ਉਹਨਾਂ ਨੇ ਕਿਹਾ ਵੀ ਇਨਐਵਿਟੇਬਲ ਹੈ। ਵੈਨ ਦਾ ਬੋਡੀ ਟਰਨ ਟੂ ਡਸਟ, ਜਦੋਂ ਇਹ ਸਰੀਰ ਮਿੱਟੀ 'ਚ ਮਿਲ ਗਿਆ, ਸੋ ਵੈਲਥ ਬਿਕਮਸ ਯੂਜ਼ਲੈਸ ਐਜ਼ ਫॉर ਏ ਦਰਵੇਸ਼। ਕਿ ਜਿਵੇਂ ਦਰਵੇਸ਼ ਤੇ ਤਾਂ ਜਿਉਂਦੇ ਜੀ ਜਿਹੜਾ ਰੱਬ ਦਾ ਰਸਤਾ ਚੁਣਦਾ ਉਹਨੇ ਦੌਲਤ ਨੂੰ ਨਕਾਰ ਦਿੱਤਾ ਹੁੰਦਾ, ਪਰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਦੌਲਤ 'ਚ ਖੇਡੇ ਹੁੰਦੇ ਨੇ, ਬਾਦਸ਼ਾਹੀਆਂ ਮਾਣੀਆਂ ਹੁੰਦੀਆਂ ਨੇ, ਉਹਨਾਂ ਦੇ ਲਈ ਵੀ ਉਹ ਯੂਜ਼ਲੈਸ ਬਣ ਜਾਂਦੀ। ਸੋ ਉਹਦੇ 'ਚ ਉਹਨਾਂ ਨੇ ਕਿਹਾ ਇਨ ਦਾ ਐਂਡ ਆਈ ਥੈਂਕ ਯੂ ਫॉर ਫਰੈਂਡਲੀ ਫੀਲਿੰਗਸ ਯੂ ਹੈਵ ਫॉर ਪਾਕਿਸਤਾਨ ਐਂਡ ਪਾਕਿਸਤਾਨੀਜ਼। ਇਹਦੇ 'ਚ ਥੈਂਕ ਯੂ ਨਹੀਂ, ਇਹ ਤਾਂ ਭਰਾ ਹੈ ਅਸੀਂ, ਤੇ ਭਰਾਵਾਂ ਦਾ ਸ਼ੁਕਰੀਆ ਨਹੀਂ ਕੀਤਾ ਜਾਂਦਾ। ਭਰਾਵਾਂ ਨੂੰ ਗਲਵੱਕੜੀ 'ਚ ਲਿਆ ਜਾਂਦਾ ਹੈ, ਨਿੱਘੀ ਗਲਵੱਕੜੀ 'ਚ। ਔਰ ਇਹੀ ਦੁਆ ਔਰ ਕਾਮਨਾ ਹੈ ਸਾਡੀ ਕਿ ਦੋਨਾਂ ਕੌਮਾਂ ਦੀ ਸਾਂਝ ਔਰ ਮੁਸਤਕਬਲ ਦੇ ਵਿੱਚ ਦੋਨਾਂ ਮੁਲਕਾਂ ਦੀ ਸਾਂਝ, ਪਾਕਿਸਤਾਨ ਔਰ ਖਾਲਿਸਤਾਨ ਦੀ, ਇਹ ਹਮੇਸ਼ਾ ਰਹੇ, ਐਟਰਨਲ ਰਹੇ। ਔਰ ਵੈਸੇ ਇਸ ਐਟਰਨਲ ਸਾਂਝ ਦੀਆਂ ਬੁਨਿਆਦਾਂ ਜਿਹੜੀਆਂ ਨੇ ਉਹ ਜਦੋਂ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ख्वाब से। ਸੋ ਇਹ ਮਰਦ ਕਾਮਿਲ ਬਾਬਾ ਨਾਨਕ ਨੇ, ਜਿਨ੍ਹਾਂ ਦਾ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਪਾਕ ਧਰਤੀ ਦੇ ਉੱਤੇ ਹੈ, ਉਹਨਾਂ ਨੇ ਰੱਖੀਆਂ ਹੋਈਆਂ। ਔਰ ਅਸੀਂ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਬਾਬਾ ਕਬੀਰ ਸਾਹਿਬ ਦੇ ਸ਼ਲੋਕਾਂ ਤੇ ਵਿਚਾਰ ਕਰਦੇ, ਵੈਸੇ ਹੁਣ ਇਹ ਸ਼ਲੋਕਾਂ ਦਾ ਭੋਗ ਪੈਣ ਵਾਲਾ, ਇੱਕ ਦਿਨ ਹੋਰ ਹੈ। ਅੱਜ ਅਸੀਂ 2 ਸ਼ਲੋਕ ਵਿਚਾਰ ਲਈ ਚੁਣੇ ਨੇ। ਪਹਿਲਾ ਉਹਨਾਂ ਦਾ ਸ਼ਲੋਕ ਜਿਹੜਾ 237 ਨੰਬਰ ਹੈ, ਕਬੀਰ ਬਾਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ, ਅਰਜ ਉਰਜ ਕੈ ਪਚ ਮੁਆ, ਚਾਰੋ ਬੇਦੋ ਮਾਹੀ। ਹੁਣ ਇਸ ਤੋਂ ਸਟਰੋਂਗ ਸਟੇਟਮੈਂਟ ਕੀ ਹੋ ਸਕਦੀ ਹੈ? ਉਹਨਾਂ ਨੇ ਕਿਹਾ ਕਿ ਭਾਈ ਇਹ ਬ੍ਰਾਹਮਣ ਨੇ ਆਮ ਲੋਕਾਂ ਨੂੰ ਆਪਣੇ ਤੰਦੂਆ ਜਾਲ ਵਿੱਚ ਫਸਾਇਆ ਹੋਇਆ, ਅਸੀਂ ਇਹਦੀ ਪਕੜ ਚੋਂ ਨਿਕਲ ਗਏ। ਸੋ ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਇਹ ਜਿਹੜਾ ਖੁਦ ਵੇਦਾਂ ਦੇ ਉਸ ਅਰਜ ਉਰਜ 3 ਲਫ਼ਜ਼ ਉਹਨਾਂ ਨੇ ਵਰਤੇ, ਅਰਜ ਵੀ, ਉਰਜ ਵੀ ਤੇ ਪਚ ਮੂਆ ਵੀ। ਹੁਣ ਜਦੋਂ ਤੁਸੀਂ ਦੇਖਦੇ ਹੋ ਅਰਜ ਹੈ ਫਸ ਕੇ, ਕਿ ਬ੍ਰਾਹਮਣ ਖੁਦ ਵੇਦਾਂ 'ਚ ਫਸਿਆ ਤੇ ਉਹਨੇ ਲੋਕਾਂ ਨੂੰ ਵੀ ਉਹਦੇ 'ਚ ਫਸਾਇਆ ਹੋਇਆ। ਔਰ ਉਰਜ ਹੈ ਉਲਝ ਕੇ, ਕਿਉਂਕਿ ਜਦੋਂ ਤੁਸੀਂ ਫਸਦੇ ਹੋ ਫਿਰ ਉਲਝਦੇ ਵੀ ਹੋ, ਨਿਕਲਣਾ ਵੀ ਚਾਹੁੰਦੇ ਹੋ, ਫਿਰ ਫਸੀ ਜਾਂਦੇ ਹੋ। ਔਰ ਪਚ ਹੁੰਦਾ ਖੁਆਰ ਹੋਣਾ, ਕਿ ਵੀ ਇਹ ਬ੍ਰਾਹਮਣ ਆਪ ਤਾਂ ਫਸਿਆ, ਉਲਝਿਆ, ਖੁਆਰ ਹੋਇਆ ਹੀ ਸੀ ਵੇਦਾਂ 'ਚ,
ਇਹਨੇ ਬਾਕੀਆਂ ਨੂੰ ਵੀ ਫਸਾ ਕੇ ਐਵੇਂ ਖੁਆਰ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ। ਪਰ ਜਿਹੜੇ ਰੱਬ ਦੀ ਇਬਾਦਤ ਵੱਲ ਤੁਰੇ ਹੋਏ ਨੇ, ਉਹ ਬ੍ਰਾਹਮਣ ਤੋਂ ਉਹਨਾਂ ਨੇ ਆਪਣਾ ਛੁਟਕਾਰਾ ਪਾਇਆ ਹੋਇਆ ਹੈ। ਸਾਡੇ ਤੇ ਇਹਦੇ ਜਿਹੜਾ ਜ਼ੋਰ ਨਹੀਂ ਚੱਲਦਾ। ਅਰਜ ਉਰਜ ਕੈ ਪਚਮੂਆ, ਚਾਰੋਂ ਵੇਦੋਂ ਮਾਏ। ਚਾਰਾਂ ਵੇਦਾਂ 'ਚ ਫਸਿਆ ਹੋਇਆ ਹੈ, ਇਹ ਫਸਿਆ ਉਲਝਿਆ ਔਰ ਖੁਆਰ ਹੋ ਰਿਹਾ ਔਰ ਦੁਨੀਆ ਨੂੰ ਵੀ ਪਿੱਛੇ ਲਾ ਕੇ ਖੁਆਰ ਕਰ ਰਿਹਾ। ਫਿਰ ਹੁਣ ਦੂਸਰੇ ਸ਼ਲੋਕ 'ਚ ਕਬੀਰ ਸਾਹਿਬ ਨੇ ਇਹ ਕਿਹਾ ਕਿ ਭਾਈ ਜਿਹਨੇ ਰੱਬ ਦੇ ਰਸਤੇ ਤੇ ਤੁਰਨਾ, ਉਹ ਬਹੁਤ ਤਾਕਤਵਰ ਹੋਏ, ਬਹੁਤ ਮਾਈਟੀ ਹੋਏ, ਬਹੁਤ ਰੀਸੋਰਸਫੁਲ ਹੋਏ, ਇਹ ਜ਼ਰੂਰੀ ਨਹੀਂ ਹੈ। ਹੁਣ ਅਸੀਂ ਆਮ ਜ਼ਬਾਨ ਦੇ ਵਿੱਚ ਜਦੋਂ ਕਿਸੇ ਵਜੂਦ ਨੂੰ ਬਹੁਤ ਵੱਡਾ ਕਹਿਣਾ ਹੋਇਆ, ਅਸੀਂ ਕਹਿੰਦੇ ਯਾਰ ਹਾਥੀ ਵਾਂਗ ਹੈ, ਕਿਉਂਕਿ ਹਾਥੀ ਦਾ ਪੂਰਾ ਪਿੰਡ ਹੀ ਤੁਰਿਆ ਆਉਂਦਾ ਤਾਂ ਹਾਥੀ ਤੁਰਦਾ। ਹਾਲਾਂ ਹਾਥੀ 'ਚ ਉਹਦਾ ਭਾਰ ਵੀ ਬੜਾ ਹੈ, ਉਹਦਾ ਕੱਦ ਬੁੱਤ ਵੀ ਬੜਾ ਹੈ, ਔਰ ਉਹ ਐਂ ਘੁਮਾਉਂਦਾ ਸੁਣ ਤੇ ਦਰਖਤ ਹੀ ਉਖਾੜ ਕੇ ਸੁੱਟ ਦਿੰਦਾ। ਔਰ ਜਦੋਂ ਅਸੀਂ ਸਭ ਤੋਂ ਕਮਜ਼ੋਰ ਕਿਸੇ ਨੂੰ ਕਹਿੰਦੇ ਹਾਂ ਜਾਂ ਸਭ ਤੋਂ ਮਾੜਾ ਕਹਿੰਦੇ ਹਾਂ ਤਾਂ ਅਸੀਂ ਕੀੜੀ ਨੂੰ ਕਹਿੰਦੇ ਹਾਂ। ਹੁਣ ਹਾਥੀ ਤੇ ਕੀੜੀ ਦਾ ਮੁਕਾਬਲਾ ਕਰੋ। ਹੁਣ ਕੀੜੀ ਜੇ ਕਦੇ ਕੋਈ ਜ਼ੋਰਾਵਰ ਬੰਦਾ ਜਿਹੜਾ ਪ੍ਰਭਾਵ ਰੱਖਣ ਵਾਲਾ ਅਮੀਰ ਹੈ, ਕਿਸੇ ਗਰੀਬ ਜਾਂ ਕਿਸੇ ਸਧਾਰਨ ਦੇ ਘਰ ਆਏ ਤੇ ਉਹ ਪਹਿਲਾ ਫਿਕਰਾ ਹੀ ਇਹ ਕਹਿੰਦਾ ਕਿ ਜੀ ਕੀੜੀ ਦੇ ਘਰ ਭਗਵਾਨ ਆਏ, ਵੀ ਤੂੰ ਕਿਹੜੇ ਪਾਸਿਓਂ ਇਹ ਭਗਵਾਨ ਹੈ। ਪਰ ਆਪਣੇ ਵੱਲੋਂ ਉਹ ਵਿਚਾਰਾ ਹਿਊਮਿਲਿਟੀ ਦਿਖਾ ਰਿਹਾ ਹੁੰਦਾ, ਉਹ ਵੀ ਚੌੜਾ ਹੋ ਰਿਹਾ ਹੁੰਦਾ ਵੀ ਜਿਵੇਂ ਸੱਚਮੁੱਚ ਹੀ ਉਹ ਭਗਵਾਨ ਹੈ। ਪਰ ਕਬੀਰ ਸਾਹਿਬ ਦਾ ਇਹ ਸ਼ਲੋਕ ਦੱਸਦਾ ਹੈ ਕਿ ਭਾਈ ਇਹ ਜਿਹੜਾ ਹਾਥੀ ਵਰਗੀ ਸੋਚ ਬਣ ਜਾਂਦੀ ਹੈ ਜਦੋਂ ਔਰ ਇਸੇ ਲਈ ਬਹੁਤ ਵਾਰ ਜਦੋਂ ਮਦ ਮਾਤਾ ਵੀ ਕਿਹਾ ਜਾਂਦਾ ਹੈ ਕਿ ਨਸ਼ੇ 'ਚ ਚੂਰ, ਤੇ ਉਹ ਹਾਥੀ ਨੂੰ ਕਿਹਾ ਜਾਂਦਾ ਹੈ ਜੀ ਕਿ ਬਈ ਉਹ ਜਿਹੜਾ ਉਹਦੀ ਜਿਹੜੀ ਆ ਤੋਰ ਹੈ ਉਹ ਬੇਖਬਰੀ ਵਾਲੀ ਹੁੰਦੀ ਹੈ। ਔਰ ਜਿਹੜਾ ਬੰਦਾ ਹੰਕਾਰਿਆ ਤੁਰਦਾ ਹੈ ਉਹਨੂੰ ਵੀ ਕਿਹਾ ਜਾਂਦਾ ਕਿ ਭਾਈ ਇਹ ਤਾਂ ਹਾਥੀ ਵਾਂਗ ਮਸਤ ਹਾਥੀ ਵਾਂਗ ਤੁਰਦਾ ਹੈ ਹੰਕਾਰ ਦੇ ਵਿੱਚ। ਹਾਲਾਂ ਹਾਥੀ ਦੀ ਜੋ ਹੈ ਵਿਚਾਰੇ ਦਾ ਜਿੰਨਾ ਕੱਦ ਬੁੱਤ ਉਹ ਤਾਂ ਬੈਲੈਂਸ ਹੀ ਬਣਾਉਂਦਾ ਹੋਣਾ, ਮਦ ਤੱਕਾਂ ਨੂੰ ਤੁਰਦਾ ਹੋਣਾ। ਹੁਣ ਕਬੀਰ ਸਾਹਿਬ ਫਰਮਾਉਂਦੇ ਨੇ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਉਹਨਾਂ ਨੇ ਕਿਹਾ ਵੀ ਹੁਣ ਰੇਤ ਦੇ ਵਿੱਚ ਜੇ ਕੋਈ ਖੰਡ ਖਿਲਾਰ ਦੇ ਤੇ ਹਾਥੀ ਨੂੰ ਕਹੇ ਵੀ ਖਾ ਖੰਡ ਪਈ ਹੈ, ਉਹਦੇ ਵੱਸ ਦਾ ਰੋਗ ਨਹੀਂ ਹੈ। ਉਹਦੇ ਤੇ ਵੱਡਾ ਪੈਰ ਰੱਖ ਕੇ ਲੰਘ ਜਾਏਗਾ, ਉਹਦੀ ਸੁੰਡ ਨੇ। ਪਰ ਜਿਹੜੀ ਕੀੜੀ ਹੈ ਉਸੇ ਹੀ ਰੇਤ 'ਚ ਹੁੰਦੀ ਹੈ, ਉਹ ਜਾ ਕੇ ਉਹ ਵੀ ਮਿੱਠਾ ਖਾ ਰਹੇ ਹੁੰਦੇ, ਉਹਨੂੰ ਪਤਾ ਵੀ ਕਿੱਥੇ ਕਿੱਥੇ ਕੀ ਹੈ। ਉਹ ਬਿਨਾਂ ਅੱਕੇ ਥੱਕੇ ਉਹ ਆਪਣਾ ਰਾਹ ਬਣਾ ਲੈਂਦੀ ਹੈ। ਸੋ ਹੁਣ ਇਹ ਉਹਨਾਂ ਨੇ ਅਲੰਕਾਰ ਜਾਂ ਮੈਟਾਫਰ ਇਸਤੇਮਾਲ ਕੀਤਾ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਕਿ ਜੇ ਹੁਣ ਹਾਥੀ ਹੰਕਾਰ ਦਾ ਲਖਾਇਕ ਹੈ, ਕੀੜੀ ਨਿਮਰਤਾ, ਆਜ਼ਿਜ਼ੀ, ਹਿਊਮਿਲਿਟੀ ਦਾ ਨੂੰ ਰਿਪਰੈਜ਼ੈਂਟ ਕਰਦੀ, ਕਿ ਜੇ ਇਸ ਦੁਨੀਆ ਰੂਪੀ ਰੇਤ ਦੇ ਵਿੱਚ ਰੱਬ ਦੇ ਪਿਆਰ ਦੀ ਸ਼ੱਕਰ, ਰੱਬ ਦੇ ਪਿਆਰ ਦੀ ਖੰਡ ਚੁਣਨੀ ਹੈ ਤੇ ਫਿਰ ਕੀੜੀ ਵਾਂਗ ਨਿਮਾਣੇ ਹੋ ਜਾਓ, ਆਜ਼ੀਜ਼ੀ 'ਚ ਆ ਜਾਓ, ਨਿਮਰਤਾ 'ਚ ਆ ਜਾਓ, ਫਿਰ ਤੁਸੀਂ ਉਸ ਰੱਬ ਦੇ ਪਿਆਰ ਨੂੰ ਮਾਣ ਸਕਦੇ ਹੋ। ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਿ ਵੀ ਇਹ ਜਿਹੜੀ ਮੱਤ ਦਿੱਤੀ ਕਿ ਭਾਈ ਆਜ਼ੀਜ਼ੀ ਦੇ ਨਾਲ ਕੀੜੀ ਵਾਂਗ ਆਪਣੇ ਆਪ ਨੂੰ ਸਮਝ ਕੇ, ਹਾਥੀ ਵਾਲਾ ਹੰਕਾਰ ਰੱਖ ਕੇ ਨਹੀਂ, ਕੀੜੀ ਵਾਲੀ ਆਜ਼ੀਜ਼ੀ ਰੱਖ ਕੇ ਤੁਸੀਂ ਉਸ ਰੱਬ ਨੂੰ, ਰੱਬ ਦੀ ਕੁਰਬਤ ਪਾ ਸਕਦੇ ਹੋ, ਰੱਬ ਦੇ ਪਿਆਰ ਨੂੰ ਮਾਣ ਸਕਦੇ ਹੋ। ਔਰ ਇਹ ਮੱਤ ਕਿ ਆਜ਼ੀਜ਼ੀ ਦੇ ਨਾਲ ਹੀ ਰੱਬ ਮਿਲਦਾ, ਇਹ ਕਬੀਰ ਸਾਹਿਬ ਕਹਿੰਦੇ ਨੇ, ਕਹਿ ਕਬੀਰ ਗੁਰ ਭਲੀ ਬੁਝਾਈ। ਇਹ ਗੁਰੂ ਨੇ ਹੀ ਇਹ ਜਿਹੜੀ ਹੈ ਮੱਤ ਦਿੱਤੀ ਹੈ, ਭਲੀ ਮੱਤ ਦਿੱਤੀ ਹੈ ਕਿ ਕੀਟੀ ਹੋਏ ਕਹਿ ਖਾਏ, ਕਿ ਤੁਸੀਂ ਨਿਮਰਤਾ ਦੇ ਨਾਲ ਹੀ ਇਸ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਰੱਬ ਨੂੰ ਹਾਸਲ ਕਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਮਸ਼ਹੂਰ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।